ਸੱਜਣੋ ਤੇ ਮਿੱਤਰੋ, ਖੈਰ ਨਾਲ ਬਸੋ ਤੇ ਖੇੜ ਖੇੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮਹਿਮਾਨ ਸ਼ਬੀਰ ਜੀ ਅੰਗ ਰੰਗ ਚੱਜ ਦੀ ਗੱਲ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਸੋ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਪਿਛਲੇ ਵੀਡੀਓ ਦੇ ਵਿੱਚ ਬੜੀ ਆਪਣਾ ਜਿਹੜਾ ਮੋਹ ਦਿਖਾਇਆ ਹੈ ਔਰ ਕੁਝ ਸਵਾਲ ਜਿਹੜੇ ਨੇ ਉਹ ਵੀ ਸਾਹਮਣੇ ਜਿਹੜਾ ਹੈ ਉਹ ਧਰੇ ਨੇ ਕਿ ਇਹ ਔਰ ਉਹਨਾਂ ਸਵਾਲਾਂ ਦਾ ਜਿਹੜਾ ਜਵਾਬ ਹੈ ਅਸੀਂ ਆਪਣੇ ਅੱਜ ਦੀ ਜਿਹੜੀ ਗੱਲਬਾਤ ਹੈ ਉਸ ਦੇ ਵਿੱਚ ਜਿਹੜਾ ਹੈ ਉਹ ਦੇਣ ਦਾ ਜਿਹੜਾ ਹੈ ਉਹ ਯਤਨ ਕਰਾਂਗੇ। ਤੋ ਮਿੱਤਰੋ, ਗੱਲ ਇਹ ਵੀ ਕਿ ਸਿਆਸਤ ਜਿਹੜੀ ਹੈ ਉਹ ਦੋ ਬਣਦੀ ਹੁੰਦੀ ਹੈ, ਦੋ ਕਿਸਮ ਦੀ ਹੁੰਦੀ ਹੈ। ਇੱਕ ਜਿਹੜਾ ਧੜਾ ਹੈ ਉਹ ਸਿਆਸਤ ਕਰਦਾ ਹੈ ਚੰਦ ਲੋਕਾਂ ਦੇ ਵਾਸਤੇ, ਇੱਕ ਧੜਾ ਹੈ ਜਿਹੜਾ ਕਿ ਸਿਆਸਤ ਕਰਦਾ ਹੈ ਇੱਕ ਬਹੁਤ ਵੱਡੀ ਗਿਣਤੀ ਦੇ ਜਿਹੜੇ ਲੋਕ ਨੇ, ਅਕਸਰੀਅਤ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਜਿਹੜੇ। ਸੋ ਜਿਹੜੇ ਘੱਟ ਗਿਣਤੀ ਦੇ ਵਿੱਚ ਕਿਹੜੇ ਲੋਕ ਨੇ ਤੇ ਵੱਧ ਗਿਣਤੀ ਦੇ ਵਿੱਚ ਕਿਹੜੇ ਲੋਕ ਨੇ, ਇਸ ਵੰਡ ਨੂੰ ਜਿਹੜਾ ਹੈ ਪਹਿਲੇ ਜਾਣ ਲੈਣਾ ਬੜਾ ਜ਼ਰੂਰੀ ਹੁੰਦਾ ਹੈ। ਵੈਸੇ ਤੇ ਆਪਣੀ ਟੀਪ ਟਾਪ ਤੋਂ ਬਾਇਓਲੋਜੀਕਲ ਪੱਧਰ ਦੇ ਤੇ ਸਾਰੇ ਜਿਹੜੇ ਲੋਕ ਨੇ ਉਹ ਸਾਨੂੰ ਲੋਕ ਨਜ਼ਰ ਆਉਂਦੇ ਨੇ, ਪਰ ਆਪਣੇ ਵਰਤਾਰੇ ਦੇ ਵਿੱਚ ਜਿਹੜਾ ਹੈ ਇਹਨਾਂ ਦੇ ਅੰਦਰ ਜਿਹੜੀ ਨਾ ਉਹ ਵੰਡ ਹੈ। ਕੁਝ ਲੋਕ ਜਿਹੜੇ ਨੇ ਉਹ ਆਪਣੇ ਆਪ ਨੂੰ ਉੱਤਮ ਸਮਝਦੇ ਨੇ, ਆਪਣੇ ਆਪ ਨੂੰ ਆਲਾ ਜਾਣਦੇ ਨੇ ਔਰ ਉਹ ਸਮਝਦੇ ਨੇ ਕਿ ਹੁਕਮਰਾਨੀ ਕਰਨਾ ਜਿਹੜਾ ਹੈ ਉਹ ਉਹਨਾਂ ਦਾ ਹੱਕ ਹੈ। ਬਾਕੀ ਜਿਹੜੇ ਲੋਕ ਨੇ ਇਹ ਕਮੀ ਕਮੀਨ ਨੇ ਤੇ ਇਹ ਕੰਮਕਾਰ ਕਰਨਾ ਇਹਨਾਂ ਦਾ ਕੰਮ ਹੈ, ਦੌਲਤ ਪੈਦਾ ਕਰਨਾ ਜਿਹੜਾ ਉਹ ਇਹਨਾਂ ਦਾ ਕੰਮ ਹੈ ਔਰ ਉਸ ਦੌਲਤ ਜਿਹੜਾ ਮਜ਼ੇ ਉਡਾਉਣਾ ਹੈ ਨਾ, ਇਹ ਸਾਡਾ ਕੰਮ ਹੈ। ਦੂਜੀ ਜਿਹੜੀ ਵੱਡੀ ਗਿਣਤੀ ਹੈ ਉਹਨਾਂ ਲੋਕਾਂ ਦੀ ਹੈ ਜਿਹੜੇ ਕਿ ਕਾਮੇ ਨੇ, ਕੰਮ ਕਰਦੇ ਨੇ, ਸਮਾਜ ਲਈ ਪੈਦਾਵਾਰ ਕਰਦੇ ਨੇ, ਚੀਜ਼ਾਂ ਪੈਦਾ ਕਰਦੇ ਨੇ ਔਰ ਉਹਨਾਂ ਚੀਜ਼ਾਂ ਦੇ ਤੱਤ ਦੇ ਵਿੱਚ ਜਿਹੜਾ ਹੈ ਉਹ ਦੌਲਤ ਪੈਦਾ ਹੁੰਦੀ ਹੈ ਜਿਹਦੇ ਨਾਲ ਸਮਾਜ ਜਿਹੜਾ ਹੈ ਉਹ ਅੱਗੇ ਨੂੰ ਟੁਰਦਾ ਹੈ। ਇਹ ਸਾਰੇ ਪ੍ਰੋਸੈਸ ਦੇ ਨਾਲ ਜਿਹੜਾ ਹੈ ਸਮਾਜ ਉਹ ਅੱਗੇ ਨੂੰ ਜਿਹੜਾ ਹੈ ਉਹ ਟੁਰਦਾ ਹੈ। ਲੇਕਿਨ ਹੁੰਦਾ ਹੈ ਵੀ ਕਿ ਜਿਹੜੇ ਲੋਕ ਆਪਣੇ ਆਪ ਨੂੰ ਉੱਤਮ ਸਮਝਦੇ ਨੇ ਉਹ ਕਹਾਣੀਆਂ ਬਣਾ ਕੇ ਔਰ ਇਸ ਕਿਸਮ ਦੇ ਫਲਸਫੇ ਬਣਾ ਕੇ ਕਿ ਹੁਕਮਰਾਨੀ ਲਈ ਜਿਹੜੇ ਨੇ ਹੋਰ ਲੋਕ ਹੁੰਦੇ ਨੇ ਤੇ ਕੰਮ ਕਰਨ ਲਈ ਜਿਹੜਾ ਹੈ ਉਹ ਹੋਰ ਲੋਕ ਹੁੰਦੇ ਨੇ। ਇਸ ਕਿਸਮ ਦੇ ਫਲਸਫੇ ਜਿਹੜੇ ਲੋਕਾਂ ਦੇ ਜ਼ਿਹਨਾਂ ਦੇ ਵਿੱਚ ਵਾੜ ਕੇ ਔਰ ਇੱਕ ਐਸਾ ਮਾਹੌਲ ਉਸਾਰ ਕੇ ਕਿ ਇਸ ਫਲਸਫੇ ਦੇ ਉੱਤੇ ਜਿਹੜਾ ਹੈ ਲੋਕਾਂ ਦੀ ਤਰਬੀਅਤ ਕਰਕੇ ਫਿਰ ਉਹਨਾਂ ਦੀ ਦੌਲਤ ਦੇ ਉੱਤੇ ਜਿਹੜਾ ਹੈ ਫਿਰ ਉਹ ਜਿਹੜਾ ਹੈ ਉਹ ਮਜ਼ੇ ਕਰਦੇ ਨੇ। ਔਰ ਜਿਹੜੇ ਇਸ ਵੰਡ ਦੇ ਜਿਹੜੇ ਲੋਕ ਹੁੰਦੇ ਨੇ ਆਪਣਾ ਉਹਨਾਂ ਨੂੰ ਅਸੀਂ ਜਿਹੜਾ ਹੈ ਅਸੀਂ ਦੇਖਦੇ ਹਾਂ ਕਿ ਸਮਾਜ ਦੀਆਂ ਮੁਖਤਲਿਫ ਜਿਹੜੀਆਂ ਸਟੇਜਾਂ ਨੇ, ਪੜਾਅ ਨੇ ਜਿਹੜੇ ਕਿ ਐਵੋਲੂਸ਼ਨ ਦੇ, ਉਸ ਦੇ ਵਿੱਚ ਇੱਕ ਵੇਲਾ ਸੀ ਕਿ ਇਨਸਾਨ ਜਿਹੜਾ ਸੀ ਉਹ ਸ਼ਿਕਾਰ ਕਰਕੇ ਆਪਣਾ ਜਿਹੜਾ ਹੈ ਰੋਜ਼ੀ ਰੋਟੀ ਜਿਹੜੀ ਉਹ ਕਮਾਉਂਦਾ ਸੀ। ਉਸ ਤੋਂ ਬਾਅਦ ਫਿਰ ਇਨਸਾਨ ਨੇ ਜਿਹੜਾ ਹੈ ਉਹ ਜਿਹੜੇ ਕੁਦਰਤੀ ਆਫਾਤ ਸਨ ਉਹਨਾਂ ਤੋਂ ਬਚਣ ਲਈ ਇਨਸਾਨ ਨੇ ਮਿਲ ਜੁਲ ਕੇ ਜਿਹੜਾ ਹੈ ਇੱਕ ਇਸ਼ਤਰਾਕੀ ਸਮਾਜ ਜਿਹੜਾ ਹੈ ਉਹ ਉਸਾਰ ਲਿਆ। ਉਸ ਦੇ ਵਿੱਚ ਹੁਣ ਜਿਹੜਾ ਸ਼ਿਕਾਰ ਹੈ ਉਹ ਵੰਡ ਕੇ ਖਾਧਾ ਜਾਂਦਾ ਸੀ, ਸਾਂਝਾ ਖਾਧਾ ਜਾਂਦਾ ਸੀ। ਉਸ ਦੇ ਉੱਤੇ ਯਾਨੀ ਕਿ ਮਲਕੀਅਤ ਦਾ ਜਾਂ ਮੇਰੀ ਦਾ ਜਾਂ ਤੇਰੀ ਦਾ ਜਿਹੜਾ ਹੈ ਉਸ ਦੇ ਵਿੱਚ ਕੋਈ ਸਵਾਲ ਹੀ ਜਿਹੜਾ ਹੈ ਉਹ ਨਹੀਂ ਸੀ ਹੈਗਾ। ਫਿਰ ਸਮਾਜ ਜਿਹੜਾ ਥੋੜ੍ਹਾ ਜਿਹਾ ਅੱਗੇ ਵਧਿਆ ਅਤੇ ਜਿਹੜੀ ਗੁਲਾਮਦਾਰੀ ਹੈ ਉਹ ਵਜੂਦ ਦੇ ਵਿੱਚ ਆ ਗਈ। ਗੁਲਾਮ ਦਾ ਮਤਲਬ ਕਿ ਹੁਣ ਬੰਦੇ ਕੋਲ ਜਿਹੜਾ ਹੈ ਉਹ ਕੰਮ ਲਿੱਤਾ ਜਾਵੇ, ਬੰਦੇ ਕੋਲ ਜਿਹੜਾ ਹੈ ਉਹ ਫਸਲ ਜਿਹੜੀ ਹੈ ਉਹ ਲਗਵਾਈ, ਬੰਦੇ ਕੋਲ ਜਿਹੜਾ ਹੈ ਉਹ ਕੰਮ ਕਰਵਾਇਆ ਜਾਏ। ਸੋ ਬੰਦਾ ਜਿਹੜਾ ਹੈ ਉਹ ਸਾਧਨ ਬਣ ਗਿਆ ਔਰ ਉਸ ਬੰਦੇ ਦੇ ਉੱਤੇ ਕੁਝ ਲੋਕਾਂ ਨੇ ਜਿਹੜਾ ਹੈ ਉਹ ਕਬਜ਼ਾ ਕਰ ਲਿਆ, ਜਿਹਨੂੰ ਅਸੀਂ ਮਾਲਕ ਕਹਿੰਦੇ ਹਾਂ। ਮਾਲਕ ਆਕਾ ਤੇ ਗੁਲਾਮ ਦਾ ਜਿਹੜਾ ਨਿਜ਼ਾਮ ਹੈ ਉਹ ਹੋਣ ਦੇ ਵਿੱਚ ਆ ਗਿਆ। ਹੁਣ ਆਕਾ ਜਿਹੜੇ ਨੇ ਉਹ ਹੁਕਮਰਾਨ ਬਣ ਗਏ ਤੇ ਗੁਲਾਮ ਜਿਹੜੇ ਨੇ ਉਹ ਉਹਨਾਂ ਲਈ ਕੰਮਕਾਰ ਦਾ ਜਿਹੜਾ ਹੈ ਉਹ ਸਾਧਨ ਬਣ ਗਏ। ਫਿਰ ਸਮਾਜ ਜਿਹੜਾ ਹੈ ਉਸਨੇ ਥੋੜ੍ਹੀ ਜਦੋਂ ਅੱਗੇ ਵਧਿਆ ਤੇ ਫਿਰ ਜ਼ਰਾਅਤ ਜਿਹੜੀ ਹੈ ਜਦੋਂ ਖੁੱਲ੍ਹੀ ਡੁੱਲੀ ਹੋਈ ਉਹਦੇ ਉੱਤੇ ਔਰ ਉਸ ਦੇ ਜਿਹੜੇ ਸਾਧਨ ਨੇ ਉਹ ਜਿਹੜੇ ਨੇ ਵਜੂਦ ਦੇ ਵਿੱਚ ਆ ਗਏ। ਤੇ ਫਿਰ ਉਸ ਤੋਂ ਬਾਅਦ ਇਨਸਾਨ ਨੇ ਜਿਸ ਵੇਲੇ ਚੀਜ਼ਾਂ ਨੂੰ ਸਟੋਰ ਕਰਨਾ ਸਿੱਖ ਲਿਆ ਤੇ ਫਿਰ ਉਸ ਦੇ ਅੰਦਰ ਜਿਹੜੀ ਹੈ ਮਾਲਕੀ ਜਿਹੜੀ ਹੈ ਮਾਲਕੀ ਜਿਹੜੀ ਹੈ ਉਹ ਹੋਂਦ ਵਿੱਚ ਆ ਗਈ ਔਰ ਉਹਨਾਂ ਨੇ ਜਿਹੜਾ ਹੈ ਇਹ ਕਹਿਣਾ ਸ਼ੁਰੂ ਕਰਤਾ ਕਿ ਇਹ ਸਾਡੀ ਮਲਕੀਅਤ ਹੈ। ਇਸ ਕਾਇਨਾਤ ਨੂੰ ਜਿਹੜਾ ਹੈ, ਇਸ ਸਮਾਜ ਨੂੰ ਜਿਹੜਾ ਹੈ ਉੱਪਰ ਇੱਕ ਤਾਕਤ ਬੈਠੀ ਹੈ ਉਹ ਚਲਾ ਰਹੀ ਹੈ ਤੇ ਉਹਨਾਂ ਨੇ ਸਾਨੂੰ ਜਿਹੜਾ ਹੈ ਇਸ ਜਿਹੜੀ ਦੌਲਤ ਹੈ ਇਸ ਦਾ ਜਿਹੜਾ ਮਾਲਕ ਜਿਹੜਾ ਹੈ ਉਹ ਬਣਾ ਦਿੱਤਾ ਹੈ। ਇਹਨਾਂ ਖਜ਼ਾਨਿਆਂ ਦਾ ਮਾਲਕ ਜਿਹੜਾ ਹੈ ਉਹ ਸਾਨੂੰ ਬਣਾਤਾ ਹੈ ਔਰ ਸਾਨੂੰ ਇਹ ਇਖਤਿਆਰ ਦਿੱਤਾ ਹੈ ਕਿ ਤੁਸੀਂ ਇਹਨੂੰ ਲੋਕਾਂ ਦੇ ਵਾਸਤੇ ਜਿਹੜਾ ਹੈ ਉਹ ਖਰਚ ਕਰੋ। ਸੋ ਨਾਲ ਉਸਨੇ ਆਪਣੀ ਤਾਲੀਮਾਤ ਜਿਹੜੀ ਹੈ ਉਹ ਵੀ ਸਾਨੂੰ ਜਿਹੜਾ ਹੈ ਉਹ ਭੇਜ ਦਿੱਤੀ ਹੈ। ਸੋ ਲਿਹਾਜ਼ਾ ਫਿਰ ਜਿਹੜਾ ਹੈ ਉਹ ਔਰ ਉਹਨਾਂ ਨੇ ਫਿਰ ਇਸ ਦੇ ਵਾਸਤੇ ਅਦਾਰੇ ਬਣਾਏ ਜਿਨ੍ਹਾਂ ਅਦਾਰਿਆਂ ਦੇ ਜ਼ਰੀਏ ਉਹਨਾਂ ਦੇ ਜ਼ਿਹਨਾਂ ਦੇ ਵਿੱਚ ਗੱਲ ਪੱਕੀ ਕੀਤੀ ਗਈ ਕਿ ਤੁਸੀਂ ਕੰਮ ਕਰਨਾ ਹੈ ਤੇ ਅਸੀਂ ਜਿਹੜਾ ਹੈ ਉਹ ਰਾਜ ਕਰਨਾ ਹੈ।
फिर समाज जिहड़ा है वो अगे वधदा है तो फिर जिहड़ी सरमायादारी सनतकारी जिहड़ी है यह होंद विच आंदी है और उस दे नाल जिहड़ी दूसरी क्लास है कारखाना जिहड़ा है वो फिर जरिया पैदावार बनता है और उस दे विच फिर जिहड़े काम करन वाले लोग ने उन्हां नूं फिर मजदूर कहा जाता है। वो मजदूर जिहड़े ने वो शैवां बनाते हैं और इस सारे अमल दे विच समाज अगे वधदा है, समाज दीयां लोड़ां अगे वधदियां ने, समाज दी विच लोकां दी जिंदगी जिहड़ी है वो बेहतर तो बेहतर बन आती है जिहड़ा और इंसान जिहड़ा है और उसदियां सोचां भी खुल्लियां डुलियां जिहड़ियां ने वो होणियां शुरू हो जांदियां ने। तो इस सारे सिलसिले दे विच फिर दो निज़ाम जिहड़े ने वो होंद दे विच आंदे ने। पहला जिहड़ा निज़ाम है गुलामदारी समाज दे विच उहनूं असीं गुलामदारी समाज कहने आ क्योंकि उस दे विच जिहड़ा मीनस ऑफ प्रोडक्शन है जिहड़ा आलाकार पैदावार का वो गुलाम है। गुलाम जिहड़ा है वो आलाते पैदावार का भी काम दिंदा है और खुद जिहड़ा है वो एक लेबर के तौर पर भी जिहड़ा है वो काम करता है और वो उस जरिए जिहड़ा है मालिक जिहड़ा है वो दौलत जिहड़ी है वो पैदा करता है। फिर जिस वेले समाज अगे वधदा है तो फिर दो तबके जिहड़े ने होण चाहते हैं, एक जागीरदारां दा जमींदारां दा जिहड़े कि ज़मीन के मालिक ने और ये ज़मीन जिहड़ी है उन्होंने लश्कर बना के जिहड़ा है उन्हां ते कब्जा कीता हुंदा है और जिहड़े उस दे उत्ते जिहड़े लोग काम करते हैं उन्होंने मुजारे कहा जाता है। गुलामदारी समाज इंसान का जिहड़ा वजूद है वो भी आका की मलकीयत जिहड़ा हुंदा है और जागीरदारी निज़ाम दे विच हुण जिहड़ा है वो वजूद ते जिहड़ा है वो मलकीयत नहीं हुंदा लेकिन वो बंदा पाबंद हुंदा है उत्थे ज़मीनां दे उत्ते काम करन दा और फिर जिहड़ा है उसदे विचों जिहड़ी पैदावार हुंदी है ਉਹਦੇ ਵਿੱਚ ਫਿਰ ਸਾਹ ਲੈਣ ਲਈ ਜੀਣ ਲਈ ਔਰ ਉਸ ਖੇਤਾਂ ਨੂੰ ਵਾਹਣ ਲਈ ਫਿਰ ਉਹਦੇ ਵਿੱਚ ਜਿਹੜਾ ਜ਼ਮੀਂਦਾਰ ਹੈ ਉਸ ਨੂੰ ਜਿਹੜਾ ਹੈ ਉਹ ਹਿੱਸਾ ਦਿੰਦਾ ਹੈ ਜਿਹਦੇ ਨਾਲ ਕਿ ਉਹਦੀਆਂ ਸਾਹਾਂ ਜਿਹੜੀਆਂ ਨੇ ਉਹ ਚੱਲਦੀਆਂ ਰਹਿਣ। ਅੱਗੇ ਜਾ ਕੇ ਜਿਹੜੀ ਮੁਜ਼ਾਰਤ ਹੈ ਖੁੱਲੀ ਵੀ ਹੋ ਜਾਂਦੀ ਹੈ, ਮੁਜ਼ਾਰਾ ਛੱਡ ਕੇ ਵੀ ਜਿਹੜਾ ਹੈ ਉਹ ਜਾ ਸਕਦਾ ਹੈ। ਸੋ ਇੱਕ ਥੋੜ੍ਹੀ ਕੁ ਦੇਰ ਲਈ ਜਿਹੜਾ ਹੈ ਉਸ ਨੂੰ ਇਹ ਤੇ ਆਜ਼ਾਦੀ ਮਿਲਦੀ ਹੈ ਕਿ ਉਹ ਆਪਣਾ ਛੱਡ ਕੇ ਜਿਹੜਾ ਨਾ ਜ਼ਮੀਨ ਜਾ ਸਕਦਾ ਹੈ। ਲੇਕਿਨ ਸਵਾਲ ਇਹ ਕੋਈ ਜਾਵੇਗਾ ਕਿੱਥੇ, ਕਿਸੇ ਹੋਰ ਜ਼ਮੀਨ 'ਤੇ ਜਾਵੇਗਾ, ਉੱਥੇ ਵੀ ਇਹੀ ਵਰਤਾਰਾ ਸੀ, ਲਿਹਾਜ਼ਾ ਉਹ ਕਿਤੇ ਜਾ ਹੀ ਨਹੀਂ ਸੀ ਸਕਦਾ। ਉਸ ਤੋਂ ਬਾਅਦ ਫਿਰ ਕਾਰਖਾਨਾ ਜਿਹੜਾ ਮਸ਼ੀਨ ਜਿਹੜੀ ਹੈ ਇਹ ਹੋਂਦ 'ਚ ਆਉਂਦੀ ਹੈ, ਉਹਦੇ ਨਾਲ ਕਾਰਖਾਨਾ ਬਣਦਾ ਹੈ ਔਰ ਉਸ ਦੇ ਵਿੱਚ ਜਿਹੜਾ ਨਾ ਹੁਣ ਜਿਹੜਾ ਮਜ਼ਦੂਰ ਕੰਮ ਕਰਦਾ ਹੈ ਔਰ ਮਜ਼ਦੂਰ ਜਿਹੜਾ ਹੈ ਇੱਕ ਮੁਆਵਜ਼ੇ ਦੇ ਤਹਿਤ ਜਿਹੜਾ ਕੰਮ ਕਰਦਾ ਹੈ, ਜਿਸ 'ਚ ਜਿਹੜਾ ਸਰਮਾਇਆਦਾਰ ਹੈ, ਸਨਅਤਕਾਰ ਹੈ, ਉਹਨੂੰ ਕਹਿੰਦਾ ਕਿ ਤੂੰ ਇੰਨੇ ਘੰਟੇ ਕੰਮ ਕਰੇਗਾ तो मैं तेन ऐसा मुआवजा देंगा, तेरी मर्जी है तो तू कर, तेरी मर्जी है तो तू जरा है वो ना कर। सो जरा मजदूर है उसने हम काम करना है, वो चाहे इस कारखाने कर ले चाहे अगले कारखाने कर ले। हम अगले कारखाने भी हालात इंजदे ही ने, उत्थे कोई ज़्यादा मजदूरी जी है उसनूं नहीं मिलती, लिहाजा मजबूर हो के वो किसी एक कारखाने दे विच उसे ही मजदूरी के उत्ते काम करने लई जिहड़ा है वो मजबूर हो जाता है। सो ਇੱਥੇ ਫਿਰ ਜਿਹੜਾ ਨਾ ਜਿਹੜੇ ਪੈਦਾਵਾਰੀ ਵਸੀਲਿਆਂ ਦੇ ਜਿਹੜੇ ਮਾਲਕ ਨੇ ਉਹ ਸਰਮਾਇਆਦਾਰ ਜਿਹੜੇ ਨੇ ਉਹ ਬਣਦੇ ਨੇ। ਸੋ ਇਹ ਦੋ ਵੰਡਾਂ ਜਿਹੜੀਆਂ ਨੇ ਉਹ ਪੂਰੀ ਤਾਰੀਖ ਦੇ ਵਿੱਚ ਸਾਨੂੰ ਜਿਹੜਾ ਨਜ਼ਰ ਆਉਂਦੀਆਂ ਨੇ। ਇੱਕ ਉਹ ਜਿਹੜਾ ਪੈਦਾਵਾਰੀ ਵਸੀਲਿਆਂ ਤੇ ਕਾਬਜ਼ ਨੇ, ਦੂਸਰੇ ਉਹ ਜਿਹੜੇ ਕਿ ਉਹਨਾਂ ਲਈ ਕੰਮ ਕਰਦੇ ਨੇ। ਸੋ ਜਿਹੜਾ ਜਿਸ ਅਸੀਂ ਆਪਣੇ ਪਹਿਲੇ ਵੀਲੌਗ ਦੇ ਵਿੱਚ ਜਿਹੜੀ ਅਸੀਂ ਗੱਲ ਕੀਤੀ ਸੀ कि जड़ी साझेदारी विहार है, साझ विहार जड़ा है और वो जड़ा इश्तराकी निज़ाम है उस दे विच जड़ा है पैदावारी वसीलियां का मालिक जड़ा है वो समाज हुंदा है, वो कोई एक फर्द नहीं जड़ा वो नहीं हुंदा, बल्कि उस दे विचों जड़ी पैदावार हुंदी है उस दे मालिक उस समाज दे जी हुंदे ने और उसका पहला मकसद जड़ा हुंदा है वो समाज दे जीआं दी बेहतरी हुंदी है। वो समाज दे अंदर जड़े उहनूं पैदा करदे ने ਉਸ ਦੇ ਪਹਿਲਾ ਹੱਕ ਉਹਨਾਂ ਦਾ ਹੁੰਦਾ ਹੈ ਕਿ ਉਸ ਦੇ ਨਾਲ ਉਹ ਆਪਣਾ ਜੀਵਨ ਜਿਹੜਾ ਨਾ ਉਹ ਸੁਧਾਰਨ। ਲੇਕਿਨ ਦੂਸਰੇ ਪਾਸੇ ਜਿਹੜਾ ਨਿਜ਼ਾਮ ਹੈ ਸਰਮਾਇਆਦਾਰੀ ਜਿਹੜਾ ਨਿਜ਼ਾਮ ਹੈ ਇਸ ਵੇਲੇ ਉਹ ਮੁਨਾਫੇ ਦੇ ਉੱਤੇ ਬੇਸ ਕਰਦਾ ਹੈ। ਉਹਦਾ ਮਕਸਦ ਜਿਹੜਾ ਹੈ ਉਹ ਇਨਸਾਨ ਨਹੀਂ ਹੈ, ਉਸ ਦਾ ਮਕਸਦ ਆਪਣੀ ਪੈਦਾਵਾਰ ਤੋਂ ਔਰ ਉਹਨਾਂ ਦੀ ਮਿਹਨਤ ਤੋਂ ਜ਼ਿਆਦਾ ਜਿਹੜਾ ਹੈ ਉਹ ਮੁਨਾਫਾ ਕਮਾਉਣਾ ਹੈ ਔਰ ਇਹਦੀ ਖਾਤਰ ਉਸ ਨੂੰ ਜਿਹੜਾ ਹੈ ਇਨਸਾਨ ਜਿਹੜਾ ਹੈ ਉਸ ਦੇ ਮੁੱਖ ਨਹੀਂ ਹੈ। ਉਹਦੇ ਵਿੱਚ ਇਨਸਾਨ ਦੀ ਜਿਹੜੀ ਬਿਹਤਰੀ ਹੈ ਉਹ ਉਹਦਾ ਮਕਸਦ ਜਿਹੜਾ ਹੈ ਉਹ ਨਹੀਂ ਹੁੰਦਾ, ਬਲਕਿ ਅੱਜ ਅਸੀਂ ਅਗਰ ਦੇਖੀਏ ਤੇ ਸਾਇੰਸ ਟੈਕਨੋਲੋਜੀ ਨੇ ਇੰਨੀ ਤਰੱਕੀ ਕਰ ਲਈ ਹੈ
ਕਿ ਉਹ 10 ਅਰਬ ਇਨਸਾਨਾਂ ਨੂੰ ਜਿਹੜਾ ਹੈ ਉਹ ਖੁਰਾਕ ਜਿਹੜੀ ਹੈ ਨਾ ਉਹ ਦੇ ਸਕਦੀ ਹੈ। ਪਰ ਅਸੀਂ ਵੇਖਦੇ ਹਾਂ ਕਿ 7 ਅਰਬ ਇਨਸਾਨਾਂ ਦੇ ਵਿੱਚੋਂ ਅੰਤਾਂ ਦੇ ਐਸੇ ਇਨਸਾਨ ਨੇ, ਬੇਸ਼ੁਮਾਰ ਲੋਕਾਂ ਦੀ ਇੰਨੀ ਗਿਣਤੀ ਹੈ ਕਿ ਜਿਨ੍ਹਾਂ ਤੱਕ ਖੁਰਾਕ ਜਿਹੜੀ ਹੈ ਉਹ ਪਹੁੰਚ ਵੀ ਨਹੀਂ ਰਹੀ। ਸੋ ਲਿਹਾਜ਼ਾ ਇਹ ਜਿਹੜਾ ਹੈ ਉਹ, ਕਿਉਂਕਿ ਉਹਨਾਂ ਦਾ ਜਿਹੜਾ ਮੁੱਖ ਟੀਚਾ ਹੈ ਉਹ ਇਨਸਾਨ ਨਹੀਂ ਹੈ, ਬਲਕਿ ਉਹਨਾਂ ਦਾ ਆਪਣਾ ਮੁਨਾਫਾ ਹੈ। ਸੋ ਉਹ ਮੁਨਾਫੇ ਨੂੰ ਜਿਹੜਾ ਹੈ ਤਰਜੀਹ ਦਿੱਤੀ ਜਾਂਦੀ ਹੈ। ਸਾਝੇਦਾਰੀ ਨਿਜ਼ਾਮ ਦੇ ਵਿੱਚ ਜਿਹੜਾ ਹੈ ਉਹ ਬੰਦੇ ਨੂੰ ਜਿਹੜਾ ਹੈ ਤਰਜੀਹ ਦਿੱਤੀ ਜਾਂਦੀ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਸਾਝੇਦਾਰੀ ਵਿਹਾਰ ਹੈ ਇਹ ਬੰਦੇ ਲਈ ਹੈ, ਜਦ ਕਿ ਜਿਹੜਾ ਦੂਸਰਾ ਵਿਹਾਰ ਹੈ ਇਸ ਦੇ ਮੁਕਾਬਲੇ 'ਤੇ ਉਹ ਚਾਹੇ ਜਗੀਰਦਾਰੀ ਦੀ ਸ਼ਕਲ 'ਚ ਹੈ, ਸਰਮਾਇਆਦਾਰੀ ਦੀ ਸ਼ਕਲ 'ਚ ਹੈ, ਜਾਂ ਸਰਦਾਰੀ ਨਿਜ਼ਾਮ ਦੀ ਸ਼ਕਲ 'ਚ ਹੈ, ਦੂਸਰੇ ਕਿਸੇ ਹੋਰ ਨਿਜ਼ਾਮ ਦੀ ਸ਼ਕਲ ਦੇ ਵਿੱਚ ਹੈ, ਤੇ ਉਸ ਦਾ ਮਕਸਦ ਇਹ ਬੰਦਾ ਨਹੀਂ ਹੈ, ਬਲਕਿ ਉਹਨਾਂ ਦਾ ਆਪਣਾ ਮੁਨਾਫਾ ਹੈ, ਆਪਣਾ ਲੋਭ ਤੇ ਲਾਲਚ ਹੈ ਜਿਹੜਾ ਹੈ ਉਹ ਹੈ, ਔਰ ਉਹਦੀ ਕੋਈ ਵੀ ਜਿਹੜਾ ਹੈ ਉਹ ਉਸ ਦੀ ਹੱਦ ਜਿਹੜੀ ਹੈ ਉਹ ਨਹੀਂ ਹੈ। ਸੋ ਲਿਹਾਜ਼ਾ ਅਗਰ ਅਸੀਂ ਬੰਦਿਆਂ ਦੀ ਬਿਹਤਰੀ ਚਾਹੁੰਦੇ ਹਾਂ, ਅਗਰ ਅਸੀਂ ਖਲਕਤ ਦੀ ਬਿਹਤਰੀ ਚਾਹੁੰਦੇ ਹਾਂ, ਤੇ ਸਾਨੂੰ ਜਿਹੜਾ ਸਾਝੇਦਾਰੀ ਵਿਹਾਰ ਹੈ ਉਸ ਦੇ ਵੱਲ ਜਿਹੜਾ ਹੈ ਜਾਣਾ ਪਏਗਾ। ਵੇਲਾ ਗੁਜ਼ਰਨ ਦੇ ਨਾਲ ਨਾਲ ਇਹਨਾਂ ਚੀਜ਼ਾਂ ਦੇ ਅੰਦਰ ਤਬਦੀਲੀਆਂ ਜ਼ਰੂਰ ਆਉਂਦੀਆਂ ਨੇ। ਮਸਲਨ ਕਿ ਜਿਹੜਾ ਕਿਸੇ ਵੇਲੇ 'ਚ ਪਹਿਲੇ ਸਾਝੇਦਾਰੀ ਵਿਹਾਰ ਸੀ, ਅੱਜ ਉਵੇਂ ਦਾ ਸਾਝੇਦਾਰੀ ਵਿਹਾਰ ਜਿਹੜਾ ਹੈ ਉਹ ਮੁਮਕਿਨ ਨਹੀਂ ਹੈ। ਲੇਕਿਨ ਜਿਹੜਾ ਵੀ ਅਸੀਂ ਅੱਜ ਦੀਆਂ ਜਿਹੜਾ ਸਾਡਾ ਇਲਮ ਹੈ, ਜਿਹੜੀ ਸਾਡੇ ਕੋਲ ਟੈਕਨੋਲੋਜੀ ਹੈ ਜਾਂ ਵਸਾਇਲ ਨੇ, ਇਹਨਾਂ ਨੂੰ ਜੋੜ ਕੇ ਅਸੀਂ ਜਿਹੜਾ ਵੀ ਨਿਜ਼ਾਮ ਬਣਾਵਾਂਗੇ ਉਹਦੇ ਵਿੱਚ ਜਿਹੜਾ ਮੁੱਖ ਜਿਹੜਾ ਟੀਚਾ ਹੈ ਉਹ ਬੰਦੇ ਦੀ ਬਿਹਤਰੀ ਹੈ। ਸੋ ਜਿੱਥੇ ਬੰਦੇ ਦੀ ਬਿਹਤਰੀ ਹੈ ਉਹਦੀ ਮਸਲਨ ਨਿਜ਼ਾਮ ਦੀ ਜਿਹੜੀ ਹੈ ਉਹ ਅੰਦਰ ਕੋਈ ਸ਼ਕਲ ਜਿਹੜੀ ਹੈ ਉਹ ਹੋਰ ਹੋ ਸਕਦੀ ਹੈ, ਲੇਕਿਨ ਉਹਦਾ ਜਿਹੜਾ ਮੁੱਖ ਟੀਚਾ ਹੈ ਉਹ ਬੰਦਾ ਅਗਰ ਹੈ ਤੇ ਉਹੀ ਸਾਝੇਦਾਰੀ ਵਿਹਾਰ ਜਿਹੜਾ ਹੈ ਉਸ ਨੂੰ ਜਿਹੜਾ ਹੈ ਉਹ ਮੰਨਿਆ ਜਾਏਗਾ। ਤੇ ਮੈਨੂੰ ਆਸ ਹੈ ਕਿ ਅਸੀਂ ਇਹ ਜਿਹੜੀ ਗੱਲ ਛੇੜੀ ਹੈ ਇਸ ਦੇ ਵਿੱਚ ਤੁਸੀਂ ਆਪਣੀ ਜਿਹੜੀ ਸਾਂਝ ਹੈ ਉਹ ਪਾਓਗੇ, ਟਿੱਪਣੀ ਦੀ ਸ਼ਕਲ 'ਚ, ਰਾਏ ਦੀ ਸ਼ਕਲ 'ਚ, ਕਮੈਂਟਸ ਦੀ ਸ਼ਕਲ ਦੇ ਵਿੱਚ, ਤੇ ਨਾਲ ਦੀ ਨਾਲ ਇਸ ਚੈਨਲ ਨੂੰ ਵੀ ਆਪਣੇ ਦੋਸਤਾਂ ਸੱਜਣਾ ਬੇਲੀਆਂ ਅੱਗੇ ਟੋਰੋ, ਔਰ ਨਾਲ ਦੀ ਨਾਲ ਘੰਟੇ ਦਾ ਜਿਹੜਾ ਬਟਨ ਹੈ ਉਸ ਨੂੰ ਦਬਾਓ, ਤਾਂ ਕਿ ਜਿਹੜਾ ਸਾਡਾ ਵੀਡੀਓ ਹੈ ਉਹ ਤੁਹਾਨੂੰ ਆਪ ਮੁਹਾਰੇ ਮਿਲਦਾ ਰਹੇ। ਕੁਲ ਦਾ ਭਲਾ ਤੇ ਕੁਲ ਦੀ ਖੈਰ।